ਤੇ ਉਸ ਟਾਈਮ ਕੀ ਹੁੰਦਾ ਸੀ ਕਿ ਬੋਤਲ ਜਿਹੜੀ ਆ ਉਹਨੂੰ ਉੱਤੇ ਗਿੱਲਾ ਕੱਪੜਾ ਵਲੇਟ ਕੇ ਉਹਨੂੰ ਫਰੀ ਰੱਖ ਦੇਣਾ, ਉਹ ਪਾਣੀ ਆਮ ਪਾਣੀ ਨਾਲੋਂ ਠੰਡਾ ਹੋ ਜਾਂਦਾ ਸੀ। ਅਸਲਾਮ ਵਾਲੇਕੁਮ, ਮੈਂ ਅੱਜ ਇਕਬਾਲ ਤੇ ਅੱਜ ਮੈਂ ਦੱਸਾਂਗਾ ਕਿ ਅਸੀਂ ਬਗੈਰ ਮਕੈਨਿਕ ਨੂੰ ਸੱਦਿਆ ਜਾਂ ਮਿਸਤਰੀ ਨੂੰ ਸੱਦਿਆ ਘਰ ਵਿੱਚ ਆਪੇ ਹੀ ਕਿਹੜੇ ਜੁਗਾੜ ਲਾ ਸਕਦੇ। ਅਕਸਰ ਤੁਸੀਂ ਵੇਖਿਆ ਹੋਣਾ ਹੈ ਕਿ ਸਾਡੇ ਘਰਾਂ ਦੇ ਜੀ ਬੀਬੀਆਂ ਜਿਹੜੀਆਂ ਨੇ ਸਬਜ਼ੀ ਕੱਟਦੀਆਂ ਨੇ ਜਾਂ ਰੋਟੀ ਪਕਾਉਂਦੀਆਂ ਨੇ ਤੇ ਉਹਨਾਂ ਦੇ ਹੱਥ ਦੇ ਵਿੱਚੋਂ ਉਸ ਚੀਜ਼ ਦੀ ਜਿਹੜੀ ਨਾ ਉਹਦੀ ਮਹਿਕ ਆ ਜਾਏਗੀ, ਸਬਜ਼ੀ ਦੀ ਮਹਿਕ ਆ ਰਹੀ ਹੁੰਦੀ ਹੈ ਜਾਂ ਖਾਣਾ ਪਕਾਉਂਦੀ ਹੈ ਉਹਦੀ ਮਹਿਕ ਆਉਂਦੀ ਹੈ। ਤੇ ਇਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਕਿ ਨਿੰਬੂ ਜਿਹੜਾ ਹੈ ਉਹਨੂੰ ਕੱਟ ਕੇ ਤੇ ਹੱਥ ਦੇ ਉੱਤੇ ਰਬ ਕਰੋ ਜਾਂ ਨਿੰਬੂ ਨਿਚੋੜ ਕੇ ਹੱਥ ਨੂੰ ਇਸ ਤਰ੍ਹਾਂ ਕਰ ਦਿਓ ਤੇ ਜਨਾਬ ਹੱਥਾਂ ਦੀ ਮਹਿਕ ਖਤਮ ਹੋ ਜਾਂਦੀ ਹੈ, ਜਿਹੜੀ ਵੀ ਕਿਸੇ ਚੀਜ਼ ਦੀ ਹੋਵੇ ਉਹ ਮਹਿਕ ਖਤਮ ਹੋ ਜਾਂਦੀ। ਔਰ ਵੈਸੇ ਵੀ ਨਿੰਬੂ ਹੱਥਾਂ ਦੇ ਉੱਤੇ ਲੱਗਿਆ ਤੇ ਇੱਕ ਫਰੈਸ਼ਨੈਸ ਜੀ, ਇੱਕ ਤਾਜ਼ਗੀ ਦਾ ਅਹਿਸਾਸ ਦਿਵਾਉਂਦਾ ਹੈ। ਅੱਛਾ ਜੀ, ਗਰਮੀਆਂ ਹੋਣ ਤੇ ਗਰਮੀਆਂ ਦੇ ਵਿੱਚ ਤੁਸੀਂ ਠੰਡਾ ਪਾਣੀ ਪੀਣਾ ਚਾਹੁੰਦੇ ਹੋ ਪਰ ਫਰਿੱਜ ਪਹਿਲੇ ਹੀ ਫੁੱਲ ਹੈ, ਯਾਨੀ ਬੋਤਲ ਪਾਣੀ ਦੀ ਫਰਿੱਜ ਰੱਖਣਾ ਚਾਹ ਰਹੇ ਹੋ ਲੇਕਿਨ ਫਰਿੱਜ ਤਾਂ ਪਹਿਲਾਂ ਹੀ ਫੁੱਲ ਹੈ, ਪਾਣੀ ਕਿਵੇਂ ਠੰਡਾ ਹੋਏਗਾ। ਉਹਦਾ ਬਿਹਤਰੀਨ ਤਰੀਕਾਕਾਰ ਇਹ ਹੈ ਕਿ ਉਹਨੂੰ ਤੁਸੀਂ ਲਪੇਟੋ, ਗਿੱਲੇ ਕੱਪੜੇ 'ਚ ਬੋਤਲ ਨੂੰ ਲਪੇਟ ਕੇ ਤੇ ਉਹਨੂੰ ਰੱਖ ਦਿਓ, ਥੋੜ੍ਹੀ ਦੇਰ ਪੱਖੇ ਥੱਲੇ ਰੱਖ ਦਿਓ ਜਾਂ ਇਸ ਲਈ ਕਿਧਰੇ ਵੀ ਪਿਆ ਰਹੋ, ਪਾਣੀ ਠੰਡਾ ਹੋ ਜਾਏਗਾ। ਅਸੀਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਉਦੋਂ ਫਰਿੱਜਾਂ ਨਹੀਂ ਹੁੰਦੀਆਂ ਸਨ ਤੇ ਉਸ ਟਾਈਮ ਕੀ ਹੁੰਦਾ ਸੀ ਕਿ ਬੋਤਲ ਜਿਹੜੀ ਆ ਉਹਨੂੰ ਉੱਤੇ ਗਿੱਲਾ ਕੱਪੜਾ ਵਲੇਟ ਕੇ ਉਹਨੂੰ ਫਰੀ ਰੱਖ ਦੇਣਾ, ਉਹ ਪਾਣੀ ਆਮ ਪਾਣੀ ਨਾਲੋਂ ਠੰਡਾ ਹੋ ਜਾਂਦਾ ਸੀ। ਅੱਛਾ ਜੀ, ਸੇਫਟੀ ਪਿੰਨ ਅਕਸਰ ਤੁਸੀਂ ਵੇਖੀ ਹੋਣੀ ਕਿ ਔਰਤਾਂ ਜਿਹੜੀਆਂ ਨੇ ਆਪਣੇ ਬੁਰਜਾਂ ਨੂੰ ਜਾਂ ਗੋਲ ਨੂੰ ਲਾਉਂਦੀਆਂ ਨੇ। ਸੇਫਟੀ ਪਿੰਨ ਜਿਹੜੀ ਹੈ ਉਹਦੇ ਹੋਰ ਵੀ ਫਾਇਦੇ ਨੇ। ਸੇਫਟੀ ਪਿੰਨ ਅਗਰ ਸਾਡੀ ਪੈਂਟ ਪਾਈ ਹੈ, ਪੈਂਟ ਦਾ ਬੈਲਟ ਹੈ, ਬੈਲਟ ਦਾ ਉਹ ਹੁੱਕ ਟੁੱਟ ਗਈ ਹੈ ਤਾਂ ਤੁਸੀਂ ਉਹਨੂੰ ਕਿੱਲ ਦੇ ਤੌਰ 'ਤੇ ਵੀ ਯੂਜ਼ ਆਰਜੀ ਤੌਰ 'ਤੇ ਕਰ ਸਕਦੇ ਹੋ। ਇਸ ਤੋਂ ਇਲਾਵਾ ਔਰਤਾਂ ਜਿਹੜੀਆਂ ਨੇ ਯਾਨੀ ਉਹ ਆਪਣੇ ਵਾਲਾਂ ਦੇ ਵਿੱਚ ਵੀ ਸੇਫਟੀ ਪਿੰਨ ਨੂੰ ਯੂਜ਼ ਕਰ ਸਕਦੇ, ਯਾਨੀ ਸੇਫਟੀ ਪਿੰਨ ਨੂੰ ਬੜੀਆਂ ਜਗ੍ਹਾ 'ਤੇ ਵਰਤਿਆ ਜਾ ਸਕਦਾ ਹੈ। ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੇ ਬੱਚੇ ਨੇ ਸਕੂਲ ਜਾਂਦੇ ਨੇ, ਜਿਹੜੇ ਉਹਨਾਂ ਕੋਲ ਬੈਗ ਹੁੰਦੇ ਨੇ ਉਹਨਾਂ ਦੀ ਜ਼ਿੱਪਾਂ ਖਰਾਬ ਹੋ ਜਾਂਦੀਆਂ, ਜਾਂ ਤੁਹਾਡੇ ਯਾਨੀ ਘਰ ਦੇ ਵਿੱਚ ਪੈਂਟਾਂ ਨੇ, ਪੈਂਟ ਦੀ ਜ਼ਿਪ ਖਰਾਬ ਹੋ ਗਈ, ਜਾਂ ਜੈਕਟ ਹੈ ਉਹਦੀ ਜ਼ਿਪ ਖਰਾਬ ਹੋ ਗਈ, ਜਾਂ ਬੈਗ ਦੀ ਜ਼ਿਪ ਖਰਾਬ ਹੋ ਗਈ। ਉਹਦਾ ਬਿਹਤਰੀਨ ਹੱਲ ਘਰ ਦੇ ਵਿੱਚ ਜੁਗਾੜ ਇਹ ਹੈ ਕਿ ਤੁਸੀਂ ਇੱਕ ਸਿੱਕਾ ਲਓ ਤੇ ਸਿੱਕੇ ਨੂੰ ਉਹਦੇ ਰਬ ਕਰ ਦਿਓ ਕਿੰਨੇ ਉੱਤੇ, ਜ਼ਿਪ ਦੇ ਨਾਲ ਜਿਹੜੇ ਉਹਦੇ ਦੰਦ ਨਹੀਂ ਬਣੇ, ਦੰਦ ਬਣੇ ਹੁੰਦੇ ਨੇ ਜਿਹੜੇ ਉਹ ਜ਼ਿੱਪਰ, ਉਹਦੇ ਉੱਤੇ ਰਬ ਕਰੋ ਸਿੱਕੇ ਨੂੰ, ਉਹ ਤੁਹਾਡੀ ਜ਼ਿਪ ਸਹੀ ਹੋ ਜਾਏਗੀ। ਇਸ ਤੋਂ ਇਲਾਵਾ ਜੀ ਤੁਸੀਂ ਅਗਰ ਚਾਹੁੰਦੇ ਹੋ ਕਿ ਸਬਜ਼ੀਆਂ ਜਿਹੜੀਆਂ ਨੇ ਫਰਿੱਜ ਵਿੱਚ ਸਟੋਰ ਕੀਤੀਆਂ ਜਾਵਣ ਲੇਕਿਨ ਅਗਲੇ ਦਿਨ ਵੀ ਕੱਢੀਏ ਤਾਂ ਫਰੈਸ਼ ਨਾ ਹੋਣ, ਤਾਜ਼ਾ, ਐਵੇਂ ਨਾ ਹੋਵੇ ਉਹ ਫਰਿੱਜ ਦੀਆਂ ਬਸ ਫਰਿੱਜ ਦੀਆਂ ਪਈਆਂ ਜਾਂ ਇੱਕ ਦਿਨ ਪੁਰਾਣੀਆਂ ਲੱਗਣ, ਉਹ ਫਰੈਸ਼ ਤੇ ਤਾਜ਼ਾ ਕਿਵੇਂ ਰਹਿ ਸਕਦੀਆਂ। ਉਹਦਾ ਬਿਹਤਰੀਨ ਤਰੀਕਾ ਹੈ ਕਿ ਫਰਿੱਜ 'ਚ ਰੱਖਣ ਤੋਂ ਪਹਿਲੇ ਉਹਨੂੰ ਅਖਬਾਰ ਵਿੱਚ ਵਲੇਟੋ, ਸਬਜ਼ੀਆਂ ਨੂੰ ਵਲੇਟ ਕੇ ਫਿਰ ਫਰਿੱਜ 'ਚ ਰੱਖੋ ਤਾਂ ਅਗਲੇ ਦਿਨ ਵੀ ਕੱਢੋਗੇ, 2 ਦਿਨ ਬਾਅਦ ਵੀ ਕੱਢੋਗੇ ਤਾਂ ਸਬਜ਼ੀਆਂ ਫਰੈਸ਼ ਹੋਣਗੀਆਂ। ਤੁਹਾਨੂੰ ਅੱਜ ਦੇ ਜੁਗਾੜ ਜਿੰਨੇ ਵੀ ਦੱਸੇ ਨੇ ਇਹਨਾਂ ਵਿੱਚੋਂ ਕਿਹੜਾ ਜੁਗਾੜ ਹੈ ਜਿਹੜਾ ਬਹੁਤਾ ਚੰਗਾ ਲੱਗਿਆ ਮੈਨੂੰ ਕਮੈਂਟਸ ਵਿੱਚ ਦੱਸੋ। ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਇਹਨੂੰ ਸਬਸਕ੍ਰਾਈਬ ਕਰ ਲਓ।